ਇਹ ਜੀ ਆਕੇ ਪੰਜਾਬੀ 'ਚ ਨਹੀਂ ਬੋਲਿਆ ਜਾਂਦਾ। ਦੇਖਣ ਦੇ ਇਹਨੂੰ ਮਦਾਰ ਵੀ ਆਖਿਆ ਜਾਂਦਾ ਹੈ, ਇਹਨੂੰ ਹੋਰ ਵੀ ਨਾਂ ਆਖੇ ਜਾਂਦੇ ਨੇ, ਪਰ ਆਮ ਤੇ ਗੱਲ ਇਹ ਹੀ ਮਦਾਰ ਜਾਂ ਆਕਾ ਆਖਿਆ ਜਾਂਦਾ ਪੰਜਾਬੀ 'ਚ। ਹੋਰ ਬੋਲੀਆਂ ਆਪਣੇ ਆਪਣੇ ਇਲਾਕੇ ਦੀਆਂ ਨੇ, ਜਿਸ ਤਰ੍ਹਾਂ ਨਹੀਂ ਹੋਵੇ, ਪਰ ਇਹਦੇ ਫਵਾਇਦ ਬਹੁਤ ਕਾਫੀ ਸਾਰੇ ਨੇ, ਬੜਾ ਫਵਾਇਦ ਨੇ ਇਹਦੇ। ਇਹ ਬਲਗਮ ਰੇਸ਼ੇ ਨੂੰ, ਨਜ਼ਲੇ ਜ਼ੁਕਾਮ ਨੂੰ, ਰੀ ਹਵਾ ਨੂੰ ਪੈਦਾ ਕਰਦਾ ਹੈ। ਹਾਂਜੀ, ਹਾਜ਼ਮੇ ਵਾਸਤੇ ਪੈਦਾ ਕਰਦਾ ਹੈ, ਦਰਦਾਂ ਵਾਸਤੇ ਪੈਦਾ ਕਰਦਾ ਹੈ ਜੀ। ਜੇ ਤੇ ਹੋਰ ਕਈ ਫਾਇਦੇ ਨੇ। ਇੱਕ ਇਹਦਾ ਫਾਇਦੇ ਵੀ ਇੱਕ ਮਿਸਾਲ ਦੇ ਤੌਰ 'ਤੇ ਇਹਦਾ ਥੱਲੇ ਦਾ ਹਿੱਸਾ ਹੈ ਨਾ, ਇਹਦੇ ਰੂਈ ਲੱਗੀ ਹੈ, ਰੂਈ ਕਹਿੰਦਾ ਜਿਹੜੀ ਰੂਈ ਜਿਹੜੀ ਹੈ ਬਾਰੀਕ ਬਾਰੀਕ ਰੂਹ ਵਾਂਗ ਰੂਹ ਇਕੱਠੀ ਕੀਤੀ ਇਹਨਾਂ ਇਸ ਤਰ੍ਹਾਂ ਕਰਕੇ ਮਲ ਕੇ ਅਤੇ ਇਕੱਠੀ ਕਰ ਲਈ ਜਾਏ। ਹਾਂਜੀ, ਇਕੱਠੀ ਕਰਕੇ ਜਿੰਨੀ ਇਹ ਹੋਵੇ ਇਹਦੇ ਵਿੱਚ ਗੁੜ ਪਾ ਕੇ ਗੋਲੀਆਂ ਵੱਟ ਲਈਆਂ, ਜਾਂ ਗੁੜ ਇਹਦੇ ਮਿਕਸ ਕਰਕੇ ਅਤੇ ਗੋਲੀਆਂ ਵੱਟ ਲਈਆਂ। ਜੇ ਗੋਲੀਆਂ ਜਿਹੜੀਆਂ ਨਾ ਉਹ ਗੋਲੀ ਫਿਰ ਕਿਸੇ ਨੂੰ ਹਲਕਾ ਕੁੱਤਾ ਵੱਢ ਜਾਏ, ਹਲਕਾ ਕੁੱਤਾ ਵੱਢ ਜਾਏ ਅਤੇ ਉਹ 7 ਗੋਲੀਆਂ ਜਿਹੜੀਆਂ ਨਾ, ਇੱਕ ਗੋਲੀ ਰੋਜ਼ ਦੀ 24 ਘੰਟੇ ਬਾਅਦ ਇੱਕ ਗੋਲੀ ਪਾਣੀ ਨਾਲ ਖਵਾ ਛੱਡੋ, ਅਤੇ ਉਹ 7 ਗੋਲੀਆਂ ਖਵਾ ਛੱਡੀਏ ਅਤੇ ਉਹ ਹਲਕੇ ਦੇ ਜਿਹੜੇ ਜਰਾਸੀਮ ਨੇ ਖਤਮ ਹੋ ਜਾਂਦੇ ਨੇ, ਹਲਕੇ ਕੁੱਤੇ ਦੇ ਜਰਾਸੀਮ ਖਤਮ ਹੋ ਜਾਂਦੇ ਨੇ। ਜਾਂ ਇੱਕ ਇਹ ਵੀ ਹੈ, ਕਿਸੇ ਜ਼ਮਾਨੇ 'ਚ ਤਾਊਨ ਹੋਇਆ ਸੀ, ਤਾਊਨ ਅਸਾਂ ਸੁਣਿਆ ਹੀ ਵੇਖਿਆ ਤੇ ਨਹੀਂ, ਅਤੇ ਉਹਦੇ ਵਾਸਤੇ ਵੀ ਇਹ ਜਿਹੜਾ ਰੂਈ ਹੈ ਨਾ, ਇਹਦੇ ਉੱਤੇ ਦੇਖੋ ਨਾ ਰੂਈ ਹੁੰਦੀ ਪਈ, ਜਿਹੜੀ ਹੈ ਜਿਹੜੀ ਰੂਈ ਹੈ, ਇਹਨੂੰ ਇਕੱਠੀਆਂ ਕਰਕੇ ਅਤੇ ਇਹਨੇ ਇਸ ਰੂਈ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਜਾਏ, ਅਤੇ ਇਹ ਤਾਊਨ ਵਾਸਤੇ ਬਿਮਾਰੀਆਂ ਕਈ ਜਰਾਸੀਮਾਂ ਨੂੰ ਖਤਮ ਕਰਦੇ ਨੇ। ਉਂਝ ਦਾ ਦੁੱਧ ਜਿਹੜਾ ਉਹ ਬੁਖਾਰ ਵਾਸਤੇ, ਇਹਦੇ ਵਿੱਚ ਗਊਦਮ ਦੀ ਹੜਤਾਲ ਜਿਹੜੀ ਉਹ ਅੱਖ ਦੇ ਦੁੱਧ ਦੇ ਵਿੱਚ ਬਣਾਈ ਜਾਏ, ਜਾਂ 12 ਸਿੰਘਾਂ ਅੱਖ ਦੇ ਦੁੱਧ ਦੇ ਵਿੱਚ ਕੁਝ ਚੀਜ਼ ਪਾ ਕੇ ਉੱਤੇ ਦੁੱਧ ਦੇਵੋ ਅਤੇ ਉਹਨੂੰ ਫਿਰ ਬੰਦ ਕਰਕੇ ਅੱਗ ਦੇ ਦਿਓ, ਕੁਸ਼ਤਾ ਹੋ ਜਾਏਗਾ। ਉਹ ਬੁਖਾਰ ਵਾਸਤੇ ਬੜਾ ਮੈਂ ਤਜਰਬਾ ਕੀਤਾ, 10 ਅੱਗਾਂ ਦਿੱਤੀਆਂ ਅੱਖ ਦੇ ਦੁੱਧ ਦੇ ਵਿੱਚ ਗਊਦਮ ਦੀ ਹੜਤਾਲ ਨੂੰ। ਉਹ ਹੜਤਾਲ ਇਸ ਤਰ੍ਹਾਂ ਦਾ ਕੁਸ਼ਤਾ ਹੋ ਗਿਆ ਕਿ ਜਿਸ ਬੰਦੇ ਨੂੰ ਇੱਕ ਪੂਰੀ ਬੁਖਾਰ ਉਹ ਖਵਾਤੀ ਹੈ ਨਾ ਬੁਖਾਰ ਵਾਸਤੇ, ਉਹਨੂੰ 6 ਮਹੀਨੇ ਬੁਖਾਰ ਨਹੀਂ ਹੋਇਆ। ਫਿਰ ਇੱਕ ਖੁਰਾਕ ਨਾਲ ਮੈਂ 5-4 ਖੁਰਾਕਾਂ ਸਿਰਫ ਬੁਖਾਰ ਵਾਸਤੇ ਦਿੰਦਾ ਹੁੰਦਾ ਸਾਂ। ਹਾਂਜੀ, ਬੁਖਾਰ ਉਹਦੇ ਨਾਲ ਉਤਰ ਜਾਂਦਾ। ਅੱਖ ਦੇ ਦੁੱਧ ਦੇ ਵਿੱਚ ਵੇਖੋ ਨਾ, ਇਹਦੇ ਵਿੱਚੋਂ ਦੁੱਧ ਨਿਕਲਦਾ। ਇਹਨੂੰ ਪੱਤੇ ਨੂੰ ਭੰਨਿਆ, ਹਾਂਜੀ ਪੱਤੇ ਨੂੰ ਭੰਨੀਏ ਅਤੇ ਵਿੱਚੋਂ ਸਫੈਦ ਦੁੱਧ ਨਿਕਲਦਾ। ਵੇਖੋ ਵੇਖੋ ਦੁੱਧ ਨਿਕਲਦਾ ਪਿਆ। ਹਾਂਜੀ, ਇਹ ਦੁੱਧ ਜਿਹੜਾ ਨਾ, ਇਹਨੂੰ ਦੁੱਧ ਨੂੰ ਕੱਢ ਕੇ ਇਹ ਕਿਸੇ ਕੁਜੀ ਦੇ ਵਿੱਚ ਕਿਸੇ ਬਰਤਨ 'ਚ ਪਾ ਕੇ ਦੁੱਧ ਵਿੱਚ ਉਹ ਗਊਦਮ ਦੀ ਪਾ ਕੇ ਵਿੱਚ, ਅਤੇ ਉਹਨੂੰ ਅੱਗ ਦੇ ਦਿੱਤੀ ਜਾਏ ਅਤੇ ਉਹ ਕੁਸ਼ਤਾ ਹੋ ਜਾਂਦੀ ਹੈ। ਉਹ ਫਿਰ ਅੱਧੀ ਰਾਤੀ ਖੁਰਾਕ ਗਰਮ ਦੁੱਧ ਨਾਲ ਚਾਹ ਨਾਲ ਖਵਾ ਦਈਏ ਅਤੇ ਬੁਖਾਰ ਉਤਰ ਜਾਂਦਾ। ਬਲਗਮੀ ਬੁਖਾਰ ਹੋਵੇ, ਖੰਘਾਰ ਆਉਂਦੇ ਨੇ, ਮੋਟੇ ਵੱਡੇ ਵੱਡੇ ਖੰਘਾਰ ਆਉਂਦੇ ਨੇ, ਬਲਗਮੀ ਬੁਖਾਰ ਕਿਸੇ ਨੂੰ ਹੋਵੇ ਅਤੇ ਉਹਦੇ ਵਾਸਤੇ ਨਾ ਵੀ ਉਹ ਇੰਨਾ ਟਾਈਮ ਲੱਗੇ ਬਣਾਉਣ 'ਤੇ ਇਸ ਤਰ੍ਹਾਂ ਕਰੋ, ਚੀਨੀ ਲਵੋ 1 ਚਮਚ, ਚੀਨੀ ਨੂੰ ਅੱਖ ਦੇ ਦੁੱਧ 'ਚ ਭਿਉਂ ਦਿਓ। ਇਸ ਦੁੱਧ ਦੇ ਵਿੱਚ ਦੁੱਧ ਦੇ ਨਾਲ ਇਸ ਦੁੱਧ ਦੇ ਨਾਲ ਭਿਉਂ ਦਿਓ, ਚੀਨੀ ਭਿਉਂ ਕੇ ਉਹਨੂੰ ਸੁਕਾ ਲਵੋ, ਧੁੱਪੇ ਸੁਕਾ ਲਓ। ਸੁੱਕ ਗਈ, ਬੜੀ ਜਲਦੀ ਦਵਾਈ ਬਣ ਗਈ ਹੈ, ਕੋਈ ਦੇਰ ਨਹੀਂ ਲੱਗੀ। ਉਹਨੂੰ ਜਿਸ ਸੁੱਕ ਜਾਏ ਉਹਨੂੰ ਪੀ ਲਵੋ, ਪੀ ਕੇ ਉਹਨੂੰ 2 ਪੋਟਿਆਂ ਨਾਲ ਚੂੰਡੀ ਭਰ ਕੇ ਉਹ ਚੀਨੀ ਉਹਦੇ ਮੂੰਹ 'ਚ ਪਾਓ, ਅਤੇ ਉਹਨਾਂ ਗਰਮ ਗਰਮ ਦੁੱਧ ਪੀ ਲੈ ਕੋਸਾ, ਉਹ ਦੁੱਧ ਪੀ ਲਏਗਾ। ਅੱਲਾ ਦੀ ਮਿਹਰਬਾਨੀ ਨਾਲ 15 ਮਿੰਟਾਂ ਦੇ ਵਿੱਚ ਬੁਖਾਰ ਉਤਰ ਜਾਂਦਾ। ਐਡੀ ਜਲਦੀ ਫਾਇਦਾ ਕਰਦੀ, 15 ਮਿੰਟਾਂ 'ਚ ਬੜੀ ਜਲਦੀ ਫਾਇਦਾ ਕਰਦੇ, ਬੁਖਾਰ ਉਤਰ ਜਾਂਦਾ। ਇਹ ਇੰਨਾ ਫਾਇਦੇਮੰਦ, ਹੋਰ ਕਈ ਇਹਦੇ ਫਵਾਇਦ ਨੇ, ਇੱਕ ਤਾਂ ਨਹੀਂ। ਬਹਰਹਾਲ ਹੁਣ ਤੁਸੀਂ ਇਹ 1-2 ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਰੱਖਿਓ ਜੇ, ਫਿਰ ਉਸ ਬਾਅਦ ਫਿਰ ਦੱਸਾਂਗਾ। ਆਹ ਫੁੱਲ ਇਹਦੇ ਹੋਰ ਫਵਾਇਦ ਨੇ, ਹਾਂਜੀ, ਅਤੇ ਪੱਤੇ ਦੁੱਧ ਦੇ ਹੋਰ ਫਵਾਇਦ ਨੇ। ਅੱਜ ਆਹ ਰੂਹ ਵੀ ਦੱਸਿਆ ਉਹਦਾ ਹੋਰ ਫਵਾਇਦ ਹੈ, ਹਾਂਜੀ, ਦੁੱਧ ਦੇ ਹੋਰ ਫਵਾਇਦ ਨੇ।